viewers, welcome back to News TV 84 break ਤੇ ਪਰ ਹੁਣ ਅਸੀਂ ਗੱਲਬਾਤ ਕਰਾਂਗੇ ਮੀਡੀਆ ਪਰਸਨੈਲਿਟੀ ਫਰਮ ਕੈਨੇਡਾ ਸਰਦਾਰ ਹਰਪ੍ਰੀਤ ਸਿੰਘ ਜੀ ਨਾਲ ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਹੁਤ ਬਹੁਤ ਧੰਨਵਾਦ ਔਰ ਸਾਰੇ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਤੁਸੀਂ ਜਾਣਦੇ ਕਿ ਅੱਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਡੈਥ ਐਨੀਵਰਸਰੀ ਹੈ। ਅੱਜ ਦੇ ਦਿਨ ਤੱਕ ਸਿੱਖਾਂ ਕੋਲ ਆਪਣਾ ਖਾਲਸਾ ਰਾਜ ਸੀ। ਤੁਸੀਂ ਇਸ ਦਿਨ ਦੀ ਅਹਿਮੀਅਤ ਅਤੇ ਖਾਲਸਾ ਰਾਜ ਅਸੀਂ ਕਿਵੇਂ ਗਵਾਇਆ ਅਤੇ ਅੱਜ ਸਿੱਖ ਕੌਮ ਕਿੱਥੇ ਖੜੀ ਹੈ, ਇਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਬੇਵਸਹਿਤ ਜਾਣਕਾਰੀ ਦਿਓ। ਜੀ ਰੀਤ ਜੀ, ਜਿਵੇਂ ਅਸੀਂ ਪਹਿਲੇ ਵੀ ਪ੍ਰੋਗਰਾਮਾਂ ਦੇ ਵਿੱਚ ਇਹ ਗੱਲਬਾਤ ਹਮੇਸ਼ਾ ਕਰਦੇ ਆਏ ਹਾਂ ਕਿ ਇੱਕ ਜਿਹੜੀ ਸਾਡੀ ਕੌਮ ਆ ਜੀ ਬੜਾ ਬਦਨਸੀਬ ਇਸ ਸਮੇਂ ਜਿਹੜਾ ਦੌਰ ਦੇ ਵਿੱਚੋਂ ਉਹ ਗੁਜ਼ਰ ਰਹੀ ਹੈ, ਜਿਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਜੋ ਮੈਨੂੰ ਮਰਜ਼ ਲੱਗਦੀ ਆ, ਸਭ ਤੋਂ ਵੱਡੀ ਜਿਵੇਂ ਪੰਜਾਬੀ ਦੇ ਵਿੱਚ ਰੂਟ ਜੀ ਲੈਂਗੁਏਜ ਦੇ ਵਿੱਚ ਕਹਿਣਾ ਹੋਵੇ ਤੇ ਬਿਮਾਰੀ ਮੈਂ ਕਹਾਂਗਾ ਕਿ ਜਿਹੜੀ ਅੱਜ ਲੱਗੀ ਹੋਈ ਆ ਉਹ ਹੈ ਅਹਿਸਾਸੇ ਕਮਤਰੀ ਦੀ, ਇਨਫੀਰੀਓਰਿਟੀ ਕੰਪਲੈਕਸ ਦੀ ਵਿੱਚ ਕਿ ਅਸੀਂ ਆਹ ਨਹੀਂ ਕਰ ਸਕਦੇ, ਅਸੀਂ ਆਹ ਨਹੀਂ ਕਰ ਸਕਦੇ। ਅਸੀਂ ਕਿਤੇ ਨਾ ਕਿਤੇ ਜਦੋਂ ਅਸੀਂ ਆਪਣੇ ਸਬਕੌਂਸ਼ੀਅਸ ਮਾਈਂਡ ਦੇ ਵਿੱਚੋਂ ਆਪਣੀਆਂ ਗੱਲਾਂ ਕੱਢ ਰਹੇ ਹੁੰਦੇ ਹਾਂ ਤੇ ਕਿਤੇ ਨਾ ਕਿਤੇ ਮਾਣ ਕਰਦੇ ਹਾਂ, ਹਮੇਸ਼ਾ ਕਿਤੇ ਨਾ ਕਿਤੇ ਨਹੀਂ ਹਮੇਸ਼ਾ ਅਸੀਂ ਮਾਣ ਕਰਦੇ ਹਾਂ ਸਾਡੇ ਪੁਰਾਤਨ ਇਤਿਹਾਸ ਦਾ। ਅਸੀਂ ਮਾਣ ਕਰਦੇ ਹਾਂ, ਚਾਹੇ ਉਹ ਬਾਬਾ ਬੋਤਾ ਸਿੰਘ ਸੀ, ਚਾਹੇ ਬਾਬਾ ਗਰਜਾ ਸਿੰਘ ਸੀ, ਕਿਵੇਂ ਉਹਨਾਂ ਦੋਵਾਂ ਜਾਣਿਆਂ ਨੇ ਇੱਕ ਪੂਰੀ ਦੀ ਪੂਰੀ ਸਲਤਨਤ ਨੂੰ, ਇੱਕ ਹਕੂਮਤ ਨੂੰ, ਇੱਕ ਸਰਕਾਰ ਨੂੰ ਹਿਲਾਇਆ ਸੀ, ਇਹ ਕਹਿ ਕੇ ਕਿ ਹੁਣ ਜਿਹੜਾ ਮਸੂਲ ਆ, ਹੁਣ ਜਿਹੜਾ ਟੈਕਸ ਆ ਉਹ ਸਰਕਾਰੇ ਖਾਲਸਾ ਲਏਗੀ। ਔਰ ਸਰਕਾਰੇ ਖਾਲਸਾ ਦੇ ਵਿੱਚ ਕੌਣ ਸੀ? ਸਿਰਫ ਦੋ ਬੰਦੇ ਉਸ ਸਮੇਂ ਦੇ ਵਿੱਚ। ਇਹ ਗੱਲਾਂ ਅਸੀਂ ਸੁਣਾਉਂਦੇ ਹਾਂ, ਅਸੀਂ ਮਾਣ ਦੇ ਨਾਲ ਇਹ ਗੱਲਾਂ ਕਰਦੇ ਹਾਂ। ਅਸੀਂ ਮਾਣ ਦੇ ਨਾਲ ਗੱਲਾਂ ਕਰਦੇ ਹਾਂ ਬਾਬਾ ਦੀਪ ਸਿੰਘ ਦੀ ਸ਼ਹਾਦਤ ਦੀ, ਜਿਨ੍ਹਾਂ ਨੇ ਕਿ ਤਲੀ ਦੇ ਉੱਤੇ ਸਿਰ ਟਿਕਾ ਕੇ ਜਿਹੜਾ ਲੋਹਾ ਲਿਆ ਦੁਸ਼ਮਣਾਂ ਦੇ ਨਾਲ, ਅਸੀਂ ਉਹਨਾਂ ਦੀ ਗੱਲ ਕਰਦੇ ਹਾਂ। ਅਸੀਂ ਬੰਦ ਕਟਵਾਏ ਗਏ, ਅਸੀਂ ਪੋਟੇ ਕਟਵਾਏ ਗਏ, ਉਹਨਾਂ ਦੀਆਂ ਗੱਲਾਂ ਕਰਦੇ ਹਾਂ। ਅਸੀਂ ਗੱਲ ਕਰਦੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਦੀ। ਪਰ ਮੈਂ ਇਹ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਗੱਲ ਦੇ ਉੱਤੇ ਉਹ ਹੋਣਾ ਸੀ, ਕਿਉਂਕਿ ਤੁਹਾਡਾ ਸਵਾਲ ਜਿਹੜਾ ਹੈਗਾ ਉਹ ਕੁਝ ਮੈਨੂੰ ਇਸ ਤਰੀਕੇ ਦੇ ਨਾਲ ਭਾਸ ਰਿਹਾ ਕਿ ਮਹਾਰਾਜਾ ਰਣਜੀਤ ਸਿੰਘ ਔਰ ਉਹਦੇ ਰਾਜ ਦੀਆਂ ਖੂਬੀਆਂ ਔਰ ਅੱਜ ਜਿਹੜਾ ਹੈਗਾ ਆ ਕਿਹੜੇ ਉਹਨਾਂ ਨੂੰ ਕਿਸ ਸੰਦਰਭ ਦੇ ਵਿੱਚ ਜਿਹੜਾ ਹੈਗਾ ਉਹ ਰਾਜ ਉਹ ਲਿਆ ਜਾਣਾ ਚਾਹੀਦਾ। ਔਰ ਇਹਦੇ ਲਈ ਮੈਨੂੰ ਇੱਕ ਕੜੀ ਜੋੜਨ ਦੀ ਮੈਨੂੰ ਲੱਗ ਰਿਹਾ ਕਿ ਬੜੀ ਜ਼ਰੂਰਤ ਹੈ। ਔਰ ਉਸ ਕੜੀ ਦੇ ਵਿੱਚ ਚਾਹੇ ਉਹ ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਨੂੰ ਸਿਰਫ 5 ਤੀਰਾਂ ਦੇ ਨਾਲ, 5 ਸਿੰਘਾਂ ਦੇ ਨਾਲ ਔਰ ਗੁਰੂ ਸਾਹਿਬਾਨਾਂ ਦੇ ਥਾਪੜੇ ਦੇ ਨਾਲ ਨੰਦੇੜ ਤੋਂ ਉਹਨਾਂ ਨੂੰ ਥਾਪੜਾ ਦੇ ਕੇ ਤੋਰਿਆ ਗਿਆ ਸੀ। ਹੁਣ ਕੀ ਇਹੋ ਜਿਹਾ ਕੀ ਸੀ ਉਹਨਾਂ ਸਿੱਖਾਂ ਦੇ ਵਿੱਚ ਕਿ ਇੱਕ ਸਿਰਫ ਥਾਪੜੇ ਨੂੰ ਲੈ ਕੇ, 5 ਤੀਰਾਂ ਨੂੰ ਲੈ ਕੇ ਔਰ 5 ਸਿੰਘਾਂ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੇ ਥੋੜੇ ਜਿਹੇ ਅਰਸੇ ਦੇ ਵਿੱਚ ਰਾਜਸਥਾਨ, ਦਿੱਲੀ ਤੋਂ ਅੱਗੇ ਹਰਿਆਣਾ, ਪੰਜਾਬ ਦੇ ਵਿੱਚ ਹੁੰਦਿਆਂ ਜੋ ਉਹਨਾਂ ਨੂੰ ਇੱਕ ਮੈਂ ਕਹਾਂਗਾ ਕਿ ਆਬਜੈਕਟਿਵ ਦਿੱਤਾ ਗਿਆ ਸੀ, ਇੱਕ ਸੰਕਲਪ ਦਿੱਤਾ ਗਿਆ ਸੀ, ਉਹਨਾਂ ਨੇ ਸਰਹੰਦ ਦੇ ਵਿੱਚ ਜਾ ਕੇ ਸਰਹੰਦ ਦੇ ਨਵਾਬ ਦੀ ਜਾਂ ਸਰਹੰਦ ਦੀ ਇੱਟ ਨਾਲ ਇੱਟ ਜਿਹੜੀ ਹੈਗੀ ਆ ਖੜਕਾਈ ਆ। ਔਰ ਉਹ ਤੋਂ ਉਪਰੰਤ ਕੱਲੀ ਇਹੀ ਨਹੀਂ ਸੀ ਕਿ ਸਿਰਫ ਕੁਝ ਕੁ ਲੋਕਾਂ ਨੂੰ ਸਜ਼ਾ ਜਾਪਤਾ ਕਰਨਾ ਸੀ, ਪਰ ਉਹ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹੋ ਜਿਹਾ ਰਾਜ ਦਿੱਤਾ। ਔਰ ਉਹ ਰਾਜ ਕਿ ਜਿਹੜਾ ਵੀ ਉੱਥੇ ਖੇਤੀ ਕਰ ਰਿਹਾ, ਜ਼ਮੀਨ ਜਿਹੜੀ ਹੈਗੀ ਆ ਉਹਨਾਂ ਨੂੰ ਖੇਤੀ ਕਰਨ ਵਾਲੇ ਬੰਦਿਆਂ ਨੂੰ ਦੇ ਦਿੱਤੀ ਗਈ। ਹੁਣ ਇਹ ਤੋਂ ਅੱਗੇ ਚੱਲਦਿਆਂ ਮਿਸਲਾਂ ਦਾ ਦੌਰ ਸ਼ੁਰੂ ਹੁੰਦਾ ਆ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀ ਗੱਲ ਕਰਨੀ ਆ ਤੇ ਮਹਾਰਾਜਾ ਰਣਜੀਤ ਸਿੰਘ ਕਿਉਂਕਿ ਸ਼ੁਕਰ ਚੱਕੀਆ ਮਿਸਲ ਦੇ ਵਿੱਚ ਉਹਨਾਂ ਦੇ ਜਿਹੜੇ ਵੱਡੇ ਵਡੇਰੇ ਸਨ, ਉਹ ਬਾਬਾ ਨੌਧ ਸਿੰਘ ਉਹਨਾਂ ਨੇ ਇਹ ਸ਼ੁਕਰ ਚੱਕੀਆ ਜਿਹੜੀ ਇੱਕ ਮਿਸਲ ਉਹਨੂੰ ਕਾਇਮ ਕੀਤਾ ਸੀ। ਉਹ ਤੋਂ ਬਾਅਦ ਬਾਬਾ ਚਰਤ ਸਿੰਘ ਉਹਨਾਂ ਤੋਂ ਬਾਅਦ ਸਰਦਾਰ ਮਹਾਂ ਸਿੰਘ ਦੇ ਜਿਹੜੇ ਸਪੁੱਤਰ ਨੇ ਉਹ ਮਹਾਰਾਜਾ ਰਣਜੀਤ ਸਿੰਘ ਹੋਏ ਨੇ ਔਰ ਮਾਤਾ ਰਾਜ ਕੌਰ ਦੀ ਕੁੱਖੋਂ ਉਹਨਾਂ ਨੇ ਜਨਮ ਲਿਆ। ਹੁਣ ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਦਾ ਇਹ ਕਿਹਾ ਜਾਂਦਾ, ਕਿਉਂਕਿ ਇਤਿਹਾਸ ਦੇ ਵਿੱਚ ਜਿਹੜੀਆਂ ਗੱਲਾਂ ਆਉਂਦੀਆਂ, ਕਿਹਾ ਜਾਂਦਾ ਕਿ ਉਹਨਾਂ ਦਾ ਨਾਂ ਪਹਿਲਾਂ ਬੁੱਧ ਸਿੰਘ ਸੀ, ਪਰ ਕਿਉਂਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਪਿਤਾ ਜੀ ਸਰਦਾਰ ਮਹਾਂ ਸਿੰਘ ਜੋ ਚੱਠਾ ਚੀਫ ਪੀਰ ਮੁਹੰਮਦ ਸੀ, ਉਹਨਾਂ ਦੇ ਨਾਲ ਲੜਾਈ ਤੋਂ ਬਾਅਦ ਜੇਤੂ ਹੋ ਕੇ ਉੱਥੋਂ ਆਏ ਸਨ ਤੇ ਉਸ ਤੋਂ ਬਾਅਦ ਕਿਹਾ ਜਾਂਦਾ ਕਿ ਕਿਉਂਕਿ ਰਣ ਜਿੱਤ ਕੇ ਆਏ ਸਨ ਔਰ ਉਸੇ ਇੱਕ ਸਮੇਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਉਹਨਾਂ ਦਾ ਜਨਮ ਹੁੰਦਾ। ਔਰ ਉਸ ਜਨਮ ਤੋਂ ਬਾਅਦ ਕਿਉਂਕਿ 1780 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੁੰਦਾ ਔਰ ਉਸੇ ਕੇ ਟਾਈਮ ਦੇ ਉੱਤੇ ਜਿਹੜਾ ਸੀਗਾ ਜੋ ਉਹਨਾਂ ਨੂੰ ਵਿਕਟਰੀ ਮਿਲਦੀ ਆ ਮਹਾਂ ਸਿੰਘ ਉਹਨਾਂ ਨੂੰ,
हाँ जी ਤੇ ਇਹਨਾਂ ਦਾ ਨਾਮ ਜਿਹੜਾ ਹੈਗਾ ਮਹਾਰਾਜਾ, ਇਹਨਾਂ ਦਾ ਨਾਮ ਰਣਜੀਤ ਸਿੰਘ ਰੱਖਿਆ ਜਾਂਦਾ। जी ਹੁਣ ਮਹਾਰਾਜਾ ਰਣਜੀਤ ਸਿੰਘ ਇਹ ਕਿਹਾ ਜਾਂਦਾ ਕਿ ਬਹੁਤ ਫਰਤੀਲੇ ਕਿਸਮ ਦੇ ਇਨਸਾਨ ਸਨ, ਭਾਵੇਂ ਕਿ ਕੱਦ ਕਾਠ ਦੇ ਬਹੁਤ ਉੱਚੇ ਨਹੀਂ ਸਨ, ਜੀ। ਕੋਈ ਸਰੀਰ ਦੇ ਇੰਨੇ ਤਕੜੇ ਨਹੀਂ ਸਨ, ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਜੋ ਰਾਜ ਕੀਤਾ ਆਪਣੀ ਜੋ ਉਮਰ ਦੇ ਵਿੱਚ, ਕੋਈ 59 ਵਰਿਆਂ ਦੀ ਉਮਰ ਦੇ ਵਿੱਚ, ਇੱਕ 40 ਸਾਲ ਦਾ ਉਹਨਾਂ ਨੇ ਜਿਹੜਾ ਹੈਗਾ ਉਹ ਰਾਜ ਦਿੱਤਾ। 10 ਸਾਲ ਤੋਂ ਉਹਨਾਂ ਦੀ ਜਿਹੜੀ ਕੰਪੇਨ, ਮਿਲਟਰੀ ਕੰਪੇਨ ਜਿਹੜੀ ਉਹ ਚੱਲਦੀ ਆ ਰਹੀ ਹੈ, ਕਿਸ ਤਰੀਕੇ ਨਾਲ ਉਹ ਜਿੱਤੇ ਨੇ। ਔਰ ਇਹਨਾਂ ਲੜਾਈਆਂ ਦੇ ਵਿੱਚ ਜੇਕਰ ਇੱਕ ਹੋਰ ਜ਼ਿਕਰ ਕਰਨਾ ਹੋਵੇ ਕਿ ਅਹਿਮਦ ਸ਼ਾਹ ਦੁਰਾਨੀ ਦਾ ਜਿਹੜਾ ਪੋਤਾ ਜ਼ਮਾਨ ਖਾਨ ਸੀ, ਜਿਹੜਾ ਕਿ ਤੈਮੂਰ ਦਾ 5ਵਾਂ ਪੁੱਤਰ ਸੀ, ਜਿਸ ਤਰੀਕੇ ਨਾਲ ਉਹਨੂੰ ਸ਼ਿਕਸਤ ਦਿੱਤੀ ਜਾਂਦੀ, ਮੇਰੇ ਖਿਆਲ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਉਹਨਾਂ ਦਾ ਕੋਈ 17-18 ਸਾਲ ਦੀ ਉਮਰ ਦੇ ਉਹ ਹੋਣਗੇ। 17-18 ਸਾਲ ਦੀ ਉਮਰ ਦੇ ਅੱਜ ਦੇ ਲਿਹਾਜ਼ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਲੋਕ ਕਿਹੋ ਜਿਹੇ ਨੇ ਅੱਜ ਕੱਲ ਦੇ ਹਿਸਾਬ ਦੇ ਵਿੱਚ। ਅਜੇ ਤੱਕ ਜੋ 17-18 ਸਾਲ ਦੇ ਨੌਜਵਾਨ ਸਾਡੇ ਸਮੇਂ ਦੇ ਵਿੱਚ ਨੇ, ਜੀ ਮੇਰਾ ਖਿਆਲ ਨਹੀਂ ਕਿ ਉਹਨਾਂ ਨੂੰ ਉਨੀ ਦੇਰ ਤੱਕ ਇਹ ਸਮਝ ਲੱਗਦੀ ਹੁੰਦੀ ਕਿ ਅਸੀਂ ਅੱਗੇ ਜਾ ਕੇ ਆਪਣਾ ਵਿਸ਼ਾ ਕਿਹੜਾ ਚੁਣਨਾ ਹੈ। ਪਰ 17 ਸਾਲ ਦੀ ਉਮਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ, ਜਿਹਨੇ ਕਿ ਅਹਿਮਦ ਸ਼ਾਹ ਦੁਰਾਨੀ ਦਾ ਜਿਹੜਾ ਇੱਕ ਪੋਤਾ, ਜੀ ਉਹਨੂੰ ਡਿਫੀਟ ਕੀਤਾ ਔਰ ਜ਼ਮਾਨ ਸ਼ਾਹ ਨੂੰ। ਔਰ ਉਹ ਤੋਂ ਬਾਅਦ ਕਿਉਂਕਿ 3 ਲੜਾਈਆਂ ਕੀਤੀਆਂ ਗਈਆਂ, 1797 ਦੇ ਵਿੱਚ ਅੰਮ੍ਰਿਤਸਰ ਦੀ ਲੜਾਈ ਹੋਈ ਹੈ, 1797 ਦੇ ਵਿੱਚ ਗੁਜਰਾਤ ਦੀ ਲੜਾਈ ਹੋਈ। ਹੁਣ ਥੋੜਾ ਜਿਹਾ ਵਕਫਾ ਦੇਖੋ, 1797 ਦੇ ਵਿੱਚ ਅੰਮ੍ਰਿਤਸਰ ਲੜਾਈ ਹੁੰਦੀ ਆ ਉਸੇ ਜ਼ਮਾਨ ਸ਼ਾਹ ਦੇ ਨਾਲ, ਫਿਰ 1757 ਦੇ ਵਿੱਚ ਗੁਜਰਾਤ ਦੇ ਵਿੱਚ ਜਾ ਕੇ ਇਹ ਲੜਾਈ ਹੁੰਦੀ ਆ। ਔਰ ਗੁਜਰਾਤ ਦੇ ਵਿੱਚ ਜਿਹੜਾ ਜ਼ਮਾਨ ਸ਼ਾਹ ਦਾ ਉਹ ਸੂਬੇਦਾਰ ਜਿਹੜਾ, ਉਹਨੇ ਆਪਣੇ ਉਸ ਸਮੇਂ ਦੇ ਵਿੱਚ ਬੜਾ ਤਕੜਾ ਮੰਨਿਆ ਜਾਂਦਾ ਸੀ, ਅਹਿਮਦ ਸ਼ਾਹ ਸ਼ਹਾਂਚੀ। ਔਰ ਜਦੋਂ ਉਹਦੀ ਲੜਾਈ ਗੁਜਰਾਤ ਦੇ ਵਿੱਚ ਹੁੰਦੀ ਆ ਤੇ ਗੁਜਰਾਤ ਦੇ ਵਿੱਚ ਵੀ ਉਹਨੂੰ ਹਾਰ ਦਾ ਮੂੰਹ ਦੇਖਣਾ ਪੈਂਦਾ। ਔਰ ਫਿਰ ਅਗਲੇ ਸਾਲ 1798 ਦੇ ਵਿੱਚ ਜਾਨੀ ਕਿ ਫਿਰ ਅੰਮ੍ਰਿਤਸਰ ਦੀ, ਜਾਨੀ ਕਿ 3 ਲੜਾਈਆਂ ਦੇ ਵਿੱਚ ਜੋ ਦੁਰਾਨੀ ਦਾ ਜਿਹੜਾ ਕਿ ਕਿਸੇ ਸਮੇਂ ਇੱਕ ਇਨਵੇਡਰ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ ਸੀ, ਔਰ ਉਹਨੂੰ ਸ਼ਿਕਸਤ ਦਿੱਤੀ ਗਈ, ਬੜੀ ਬੁਰੀ ਤਰ੍ਹਾਂ ਨਾਲ ਉਹ ਜਿਹੜੀ ਆ ਸ਼ਿਕਸਤ ਦਿੱਤੀ ਗਈ ਆ 17 ਸਾਲ ਦੀ ਉਮਰ ਦੇ ਵਿੱਚ। ਔਰ ਜਦੋਂ ਲੜਾਈ ਹੁੰਦੀ ਆ ਗੁਜਰਾਤ ਦੀ, ਤੇ ਉਹਦੇ ਵਿੱਚ ਜਿਹੜੇ ਇਹਨਾਂ ਦੇ ਮਹਾਰਾਜਾ ਰਣਜੀਤ ਸਿੰਘ ਜਿਹੜੇ ਕਿ ਰਾਮਪੁਰ ਦੇ ਵਿੱਚ ਸੀ, ਉਹਨਾਂ ਨੂੰ ਜਿਹੜਾ ਅਹਿਮਦ ਸ਼ਾਹ ਸ਼ਹਾਂਚੀ ਸੀ ਉਹਦਾ ਸਿਰ ਭੇਟ ਕੀਤਾ ਗਿਆ। ਸੋ ਇਹ ਗੱਲਾਂ ਕੋਈ ਬਹੁਤ ਜ਼ਿਆਦਾ ਇੰਪੋਰਟੈਂਟ ਨਹੀਂ ਨੇ, ਪਰ ਫਿਰ ਵੀ ਕਰਨਾ ਸਾਡਾ ਫਰਜ਼ ਬਣਦਾ ਸਾਨੂੰ, ਤਾਂ ਕਿ ਸਾਨੂੰ ਜਾਣਨ ਦੇ ਨਾਲ ਨਾਲ ਇੱਕ ਚੀਜ਼ ਨੂੰ ਮਹਿਸੂਸ ਕਰਨ ਦੀ ਤੌਫੀਕ ਸਾਡੇ ਦੇ ਵਿੱਚ ਆਵੇ, ਸ਼ਕਤੀ ਆਵੇ ਕਿ ਉਸ ਸਮੇਂ ਕਿਹੋ ਜਿਹੇ ਉਦੋਂ ਪ੍ਰਣਾਲੀ ਹੋਏਗੀ, ਕਿਹੋ ਜਿਹਾ ਉਦੋਂ ਦਾ ਸਿਸਟਮ ਹੋਏਗਾ, ਕਿਹੋ ਜਿਹਾ ਉਦੋਂ ਦਾ ਮੌਕਾ ਹੋਏਗਾ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਇਹ ਸਾਰਾ ਕੁਝ ਸਾਂਭਿਆ। ਕਿਉਂਕਿ ਇੰਟਰਨਲ ਵੀ ਫੋਰਸਿਸ ਸਨ ਜਿਹੜੀਆਂ ਆਪਸ ਦੇ ਵਿੱਚ ਭਿੜਦੀਆਂ ਸਨ, ਕਿਉਂਕਿ 12 ਮਿਸਲਾਂ ਉਦੋਂ ਸਨ। ਉਸ ਤੋਂ ਬਾਅਦ ਜਿਹੜੀਆਂ ਬੈਰੂਨੀ ਤਾਕਤਾਂ ਸਨ, ਬਾਹਰਲੇ ਪਾਸੇ ਉਹ ਤਾਕਤਾਂ ਸਨ, ਚਾਹੇ ਉਹ ਗੋਰਿਆਂ ਦੀਆਂ ਸੀ, ਚਾਹੇ ਉਹ ਅਫਗਾਨਾਂ ਦੀਆਂ ਸੀਗੀਆਂ, ਉਹਨਾਂ ਦੇ ਨਾਲ ਵੀ ਜਿਹੜਾ ਹੈਗਾ ਲੋਹਾ ਲੈਣਾ ਪੈਂਦਾ। ਪਰ ਜਿਹੜੀ ਗੱਲ ਬਹੁਤ ਇੰਪੋਰਟੈਂਟ ਮੈਨੂੰ ਇਹ ਲੱਗ ਰਹੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇੱਕ ਐਡਮਿਨਿਸਟ੍ਰੇਸ਼ਨ, ਇੱਕ ਰਾਜ ਜਿਹੜਾ ਕਿ ਜਸਟ ਦੇ ਉੱਤੇ ਸੀ, ਜਿਹੜਾ ਕਿ ਇਨਸਾਫ ਦੇ ਉੱਤੇ ਸੀ, ਰਾਜ ਜਿਹੜਾ ਕਿ ਧਰਮ ਨਿਰਪੱਖਤਾ ਦੇ ਉੱਤੇ ਸੀ, ਉਹ ਰਾਜ ਜਿਹਦੇ ਵਿੱਚ ਪੱਖਪਾਤ ਕੋਈ ਨਹੀਂ ਸੀ, ਉਹ ਰਾਜ ਜਿਹਦੇ ਵਿੱਚ ਹਰ ਇੱਕ ਬੰਦੇ ਨੂੰ ਉਹਦਾ ਬਣਦਾ ਹੱਕ ਦਿੱਤਾ ਗਿਆ, ਉਹ ਰਾਜ ਜਿਹਦੇ ਵਿੱਚ ਉਹ ਇਕਨੋਮੀ ਜਿਹੜੀ ਸੀਗੀ ਨਾ ਉਹ ਤੋਂ ਪਹਿਲਾਂ ਕਦੀ ਉਸ ਖਿੱਤੇ ਦੀ ਵਧੀਆ ਸੀ, ਨਾ ਉਹ ਤੋਂ ਬਾਅਦ ਅੱਜ ਤੱਕ ਉਸ ਖਿੱਤੇ ਦੀ ਜਿਹੜੀ ਹੈਗੀ ਇਕਨੋਮੀ ਉਨੀ ਵਧੀਆ ਸੀ ਜਿੰਨੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ। ਇਹਦੀ ਇੱਕ ਉਦਾਹਰਣ, ਜਿੰਨੇ ਜੇ ਅਸੀਂ ਪਿਆਜ਼ਾਂ ਦੀ ਇਹੀ ਕਰੀਏ, ਜਿੰਨਾ ਮੁੱਲ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਸ਼ੁਰੂ ਕੀਤਾ ਉਹਦੇ ਤੋਂ ਲੈ ਕੇ ਜਦੋਂ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋਇਆ, ਉਹਨਾਂ ਦੇ ਵਿੱਚ ਜਿਹੜੀਆਂ ਇਹ ਪ੍ਰਾਈਸਿਸ ਸਨ ਉਹ ਉਨੀਆਂ ਰਹੀਆਂ। ਇਹ ਕਿਹਾ ਜਾਂਦਾ ਕਿ ਹਿਸਟਰੀ ਤੋਂ ਬਾਅਦ ਵੀ ਅੱਜ ਵੀ ਅਸੀਂ ਦੇਖਦੇ ਹਾਂ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੁੰਦਾ 1849 ਦੇ ਵਿੱਚ, ਉਦੋਂ ਤੋਂ ਲੈ ਕੇ ਅੱਜ ਤੱਕ ਇੰਨੀ ਸਟੇਬਿਲਿਟੀ ਜਿਹੜੀ ਹੈਗੀ ਆ ਉਹ ਨਹੀਂ ਪਈ। ਫਿਰ ਅਸੀਂ ਗੱਲ ਕਰਦੇ ਹਾਂ ਪੜ੍ਹਾਈ ਲਿਖਾਈ ਦੀ, ਕਿਹਾ ਜਾਂਦਾ ਕਿ 80% ਤੋਂ ਉੱਪਰ ਜਿਹੜੇ ਲੋਕ ਸਨ ਉਹ ਅਰਜ਼ੀ ਨਵੀਸੀ ਕਰ ਸਕਦੇ ਸਨ। ਔਰ ਅਰਜ਼ੀ ਨਵੀਸੀ ਜਿਹੜੀ ਹੈਗੀ ਆ ਅਸੀਂ ਸੋਚ ਸਕਦੇ ਹਾਂ ਕਿ ਅੱਜ ਦੀਆਂ ਅਦਾਲਤਾਂ ਦੀ ਜਿਹੜੀ
ਬੋਲ ਬਾਣੀ ਆ ਜਾਂ ਜਿਹੜੀ ਦਫ਼ਤਰੀ ਉਹਨਾਂ ਦੀ ਬੋਲੀ ਆ ਭਾਸ਼ਾ ਉਹ ਜਿਹੜਾ ਪੜ੍ਹਿਆ ਲਿਖਿਆ ਬੰਦਾ ਵੀ ਉਹ ਸਮਝ ਨਹੀਂ ਸਕਦਾ। ਪਰ ਉਸ ਵੇਲੇ ਇਹ ਕਿਹਾ ਜਾਂਦਾ ਕਿ ਜਿਹੜੇ ਸਕੂਲਾਂ ਦੇ ਵਿੱਚ ਪੜ੍ਹਦੇ ਬੱਚੇ ਸਨ ਉਹ ਅਰਜ਼ੀ ਨਵੀਸੀ ਕਰ ਲੈਂਦੇ ਸਨ। ਫਿਰ ਉਸ ਰਾਜ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇਸ ਗੱਲ ਨੂੰ ਬਹੁਤ ਜ਼ਿਆਦਾ ਤਵੱਕੋ ਦਿੱਤੀ ਗਈ ਕਿ ਜਿਹੜੀ ਆਰਟਿਲਰੀ ਸੀਗੀ ਉਹਨੂੰ ਬੜੇ ਸ਼ਿੱਦਤ ਦੇ ਨਾਲ ਉਹਨੂੰ ਵਧਾਇਆ ਗਿਆ, ਉਹਨੂੰ ਸਟਰੋਂਗ ਕੀਤਾ ਗਿਆ। ਉਹਦੇ ਲਈ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੇ ਆਪਣੇ ਸਿਪਾਹੀ ਸਨ ਜਾਂ ਆਪਣੇ ਜਿਹੜੇ ਜਨਰਲ ਸਨ ਉਹਨਾਂ ਨੂੰ ਗੋਰਿਆਂ ਦੀ ਜਿਹੜੀ ਸਟ੍ਰੈਟਜੀ ਹੈਗੀ ਆ ਉਹਨੂੰ ਪੜ੍ਹਨ ਦੇ ਲਈ ਬਾਹਰ ਵੀ ਭੇਜਿਆ। ਉਹਨਾਂ ਨੇ ਫਰਾਂਸ ਦੇ ਵਿੱਚੋਂ, ਉਹਨਾਂ ਨੇ ਪੁਰਤਗਾਲ ਦੇ ਵਿੱਚੋਂ, ਉਹਨਾਂ ਨੇ ਈਵਨ ਆਇਰਿਸ਼ ਜਿਹੜੇ ਸਨ ਉਹ ਆਪਣੇ ਜਰਨੈਲ ਉੱਥੇ ਬਣਾਏ ਸਨ। ਉਹ ਲੋਕ ਜਿਹੜੇ ਕਿਸੇ ਨਾ ਕਿਸੇ ਤਰੀਕੇ ਨਾਲ ਬ੍ਰਿਟਿਸ਼ ਆਰਮੀ ਦੇ ਵਿੱਚੋਂ ਕੱਢ ਦਿੱਤੇ ਗਏ ਸਨ ਜਾਂ ਨਾਰਾਜ਼ ਹੋ ਕੇ ਬਾਹਰ ਚਲੇ ਗਏ ਸੀ, ਮਹਾਰਾਜਾ ਰਣਜੀਤ ਸਿੰਘ ਨੇ ਉਹ ਬੰਦੇ ਵੀ ਆਪਣੀ ਫੌਜ ਦੇ ਵਿੱਚ ਲਏ। ਹੁਣ ਇੱਕ ਗੱਲ ਹੋਰ ਹੁੰਦੀ ਆ ਕਿ ਫੌਜ ਦੇ ਵਿੱਚ ਲਏ ਉਹ ਜਿਹੜੇ ਲੋਕ ਜਿਹੜੇ ਵੈਲ ਐਜੂਕੇਟਡ ਨੇ ਜਾਂ ਜਿਨ੍ਹਾਂ ਦੀ ਇੱਕ ਹੈਸੀਅਤ ਸੀ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਜਾਣ ਨੂੰ ਤਰਜੀਹ ਦਿੱਤੀ ਸੀ ਉਸ ਸਮੇਂ ਦੇ ਵਿੱਚ ਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਨਾਲ ਜਾਂਦੇ ਆ। ਪਰ ਉਹਨਾਂ ਦੇ ਅੱਗੇ ਹੋਰ ਵੀ ਬਹੁਤ ਸਾਰੇ ਜਿਹੜੇ ਵੈਨਿਊਜ਼ ਨੇ ਉਹ ਓਪਨ ਸਨ, ਪਰ ਉਹਨਾਂ ਨੇ ਫੇਰ ਵੀ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਕਮਾਨ ਦੇ ਥੱਲੇ ਆਪਣੀ ਜੋ ਹੁਨਰ ਸਨ ਉਹ ਦਿਖਾਏ। ਸੋ ਪੜ੍ਹਾਈ ਲਿਖਾਈ ਦੇ ਔਰ ਇਹ ਵੀ ਕਿਹਾ ਜਾਂਦਾ ਹੈ, ਇਹ ਵੀ ਤੱਥ ਮਸ਼ਹੂਰ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਵੀ ਇੱਕ ਕਿਸੇ ਬੰਦੇ ਨੂੰ ਫਾਂਸੀ ਨਹੀਂ ਦਿੱਤੀ ਗਈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਮੰਦਰਾਂ ਨੂੰ ਜਿਹੜਾ ਹੈਗਾ 800 ਕਿਲੋ ਜਿਹੜਾ ਸੋਨਾ ਔਰ ਉਸੇ ਤਰੀਕੇ ਨਾਲ ਮਸੀਤਾਂ ਨੂੰ ਜਿਹੜਾ ਜਾਂ ਜਿਹੜੇ ਮਦਰਸੇ ਸਨ ਜਾਂ ਜਿਹੜੀਆਂ ਮੁਸਲਮਾਨਾਂ ਦੀਆਂ ਇਬਾਦਤ ਗਾਹਾਂ ਸਨ ਉਹਨਾਂ ਨੂੰ ਵੀ ਉਸੇ ਤਰੀਕੇ ਦੇ ਨਾਲ ਪੈਸਾ ਦਿੱਤਾ ਗਿਆ ਜਿਸ ਤਰੀਕੇ ਨਾਲ ਜੋ ਸਿੱਖਾਂ ਦੇ ਗੁਰਦੁਆਰੇ ਸਨ ਜਾਂ ਹਿੰਦੂਆਂ ਦੇ ਮੰਦਿਰ ਸਨ ਉਹਨਾਂ ਨੂੰ ਦਿੱਤਾ ਗਿਆ। ਸੋ ਅੱਜ ਅਜੇ ਵੀ ਰੀਤ ਜੀ ਬਹੁਤ ਸਾਰੇ ਇਹੋ ਜਿਹੇ ਪੱਖ ਨੇ। ਮੈਨੂੰ ਪਤਾ ਕਿ ਸਮੇਂ ਦੀ ਹਮੇਸ਼ਾ ਕਮੀ ਰਹਿੰਦੀ ਆ ਤੇ 15 ਮਿੰਟਾਂ ਦੇ ਵਿੱਚ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਜਾਂ ਮਹਾਰਾਜਾ ਰਣਜੀਤ ਸਿੰਘ ਦੀ ਸ਼ਖਸੀਅਤ ਨੂੰ ਬਿਆਨ ਨਹੀਂ ਕਰ ਸਕਦੇ। ਪਰ 2 ਮਿੰਟ ਮੈਂ ਹੁਣ ਇਹ ਜ਼ਰੂਰ ਲੈਣੇ ਚਾਹਾਂਗਾ ਕਿ ਅੱਜ ਵੀਰ ਜੀ ਸਾਡਾ ਕਿਉਂਕਿ ਸਾਡਾ ਵਕਤ ਵੀ ਬਹੁਤ ਲਿਮਿਟਡ ਹੈ, ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਪਰ ਸਾਨੂੰ ਪਤਾ ਕਿ 30 ਸੈਕਿੰਡਸ ਆ ਗਏ ਕਿਉਂਕਿ ਸਾਨੂੰ ਪਤਾ ਕਿ ਅੱਜ ਦਾ ਰਾਜ ਕਿਸ ਤਰ੍ਹਾਂ ਦਾ ਹੈ। ਪਰ ਥੈਂਕ ਯੂ ਸੋ ਮਚ ਕਿ ਤੁਸੀਂ ਖਾਲਸਾ ਰਾਜ ਉਸ ਵੇਲੇ ਦਾ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਨੀਚੇ ਸੀਗਾ ਤਾਂ ਉਹ ਤੁਸੀਂ ਉਸ ਦੀ ਪੂਰੇ ਵੇਰਵੇ ਸਾਹਿਤ ਸਾਰੇ ਦਰਸ਼ਕਾਂ ਨਾਲ ਸਾਂਝ ਪਾਈ, ਉਸ ਬਾਰੇ ਚੰਗੀ ਤਰ੍ਹਾਂ ਸਾਨੂੰ ਵੇਰਵਾ ਦਿੱਤਾ। ਕਿਉਂਕਿ ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਅੱਜ ਇੱਥੇ ਇਜਾਜ਼ਤ ਲਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।